ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤੇ ਦੋਸਤੋ ਅਸੀਂ ਅੱਜ ਲੈ ਕੇ ਹਾਜ਼ਰ ਹਾਂ ਸਾਡਾ ਅਗਲਾ ਪ੍ਰੋਗਰਾਮ ਨਿੱਤ ਦੀਆਂ ਗੱਲਾਂ। ਜਿੱਦਾਂ ਕਿ ਤੁਹਾਨੂੰ ਪਤਾ ਹੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹੁੰਦੇ ਹਾਂ ਤੇ ਇਸ ਪ੍ਰੋਗਰਾਮ ਮੇਰੇ ਵੱਲੋਂ ਯਾਨੀ ਕਿ ਅਜੇਪਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਵਾਸਤੇ ਦਲਜੀਤ ਸਿੰਘ ਜੀ। ਤੇ ਦਲਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਜਿੱਦਾਂ ਕਿ ਮੈਂ ਥੋੜਾ ਜਿਹਾ ਦੱਸਿਆ ਕਿ ਆਪਾਂ ਇਹਦੇ ਵਿੱਚ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਕਰਦੇ ਹੁੰਦੇ ਹਾਂ ਜੀ। ਤੇ ਪਲੀਜ਼ ਥੋੜਾ ਜਿਹਾ ਦਰਸ਼ਕਾਂ ਨੂੰ ਚਾਨਣਾ ਪਾਓ ਕਿ ਆਪਾਂ ਅੱਜ ਕਿਸ ਬਾਬਤ ਜੀ। ਤੇ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਵੀ ਆਪਾਂ ਕਿ ਜਿਹੜਾ ਪਿਛਲੀ ਵਾਰ ਪ੍ਰੋਗਰਾਮ ਹੋਇਆ ਸੀ ਆਪਣਾ ਸੋਸ਼ਲ ਮੀਡੀਆ ਦੇ ਉੱਤੇ, ਹਾਂਜੀ ਹਾਂਜੀ, ਕਿ ਅੱਜ ਤੋਂ ਜੇ ਆਪਾਂ ਗੱਲ ਕਰੀਏ ਕਿ ਆਪਾਂ ਇਤਿਹਾਸ ਪੜ੍ਹਨਾ ਆ ਜਾਂ 100 ਸਾਲ ਪੁਰਾਣਾ, 200 ਸਾਲ ਪੁਰਾਣਾ ਜਾਂ 300 ਸਾਲ ਪੁਰਾਣਾ, ਅਜੇਪਾਲ ਜੀ ਆਪਣੇ ਲਈ ਰੈਫਰੈਂਸ ਕੀ ਹੁੰਦੀ? ਰੈਫਰੈਂਸ ਹੁੰਦੀ ਆ ਵੀ ਉੱਥੇ ਦੀਆਂ ਕਵਿਤਾਵਾਂ ਆਪਾਂ ਨੂੰ ਪਤਾ ਲੱਗਦੀਆਂ, ਸਾਹਿਤ ਦੇ ਕੋਈ ਗੁਣ, ਜਾਂ ਹੋ ਸਕਦਾ ਉੱਥੇ ਦੀਆਂ ਕਹਾਣੀਆਂ ਵਿੱਚੋਂ ਸਾਨੂੰ ਪਤਾ ਲੱਗੇ ਵੀ ਪਾਤਰ ਕਿੱਦਾਂ ਜਿਉਂਦੇ ਸੀ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਸੀ, ਉਹ ਕਿਹੋ ਜਿਹਾ ਬਿਹੇਵੀਅਰ ਰੱਖਦੇ ਸੀ, ਕਿੱਦਾਂ ਦੇ ਕੰਮਕਾਰ ਸੀਗੇ। ਸਾਹਿਤ ਤੋਂ ਸਾਨੂੰ ਬਹੁਤ ਚੀਜ਼ਾਂ ਪਤਾ ਲੱਗਦੀਆਂ ਸੀ, ਕਲਾ ਤੋਂ ਬਹੁਤ ਪਤਾ ਲੱਗਦੀਆਂ ਸੀ। ਪਰ ਅੱਜ ਤੋਂ ਜੇ ਆਪਾਂ 200 ਸਾਲ ਬਾਅਦ ਜਾਂ 300 ਸਾਲ ਬਾਅਦ ਰਿਸਰਚ ਕਰਨੀ ਆ ਜਿਸ ਆਪਾਂ ਜੀਵਨ ਦੇ ਵਿੱਚ ਜੀ ਰਹੇ ਆ ਵਰਤਮਾਨ ਦੇ ਬਾਰੇ, ਤੇ ਉਹਦੇ ਵਿੱਚ ਉਦੋਂ ਨਿਆਣਿਆਂ ਨੂੰ ਮੰਨ ਲਓ ਕਿ ਪੁੱਛਿਆ ਜਾਊਗਾ ਕਾਲਜਾਂ ਦੇ ਵਿੱਚ, ਹਨਾ, ਬਈ ਚਲੋ ਦੱਸੋ ਬਈ 2000 2019 ਦੇ ਵਿੱਚ ਮਨੁੱਖ ਕਿਹੋ ਜਿਹਾ ਜੀਵਨ ਬਤੀਤ ਕਰਦਾ ਸੀ। ਤੇ ਉਹਨਾਂ ਨੇ ਕੀ ਕਰਨਾ ਵੀ ਜਾ ਕੇ YouTube ਤੇ ਜਾਇਆ ਕਰਨਾ ਜਾਂ Facebook ਤੇ ਉੱਤੇ ਜਾਇਆ ਕਰਨਾ, ਉੱਥੇ ਜਾ ਕੇ ਸਰਚ ਕਰਨੀ ਆ ਵੀ 2019 ਚ ਕਿਹੜੀਆਂ ਕਿਹੜੀਆਂ ਵੀਡੀਓਜ਼ ਜਿਹੜੀਆਂ ਡਾਊਨਲੋਡ ਹੋਈਆਂ Facebook ਤੇ, ਕੀ ਉਦੋਂ ਟ੍ਰੈਂਡ ਹੁੰਦਾ ਸੀ। ਜਾਣੀ ਆਪਣਾ ਪਾਤਰ ਚਿੱਤਰਨ ਉਹਨਾਂ ਨੇ ਕੱਢ ਲੈਣਾ ਪੂਰਾ। ਜਾਣੀ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਜਿਹੜਾ ਰੈਫਰੈਂਸ ਬੁੱਕ ਜਿਹੜਾ ਬਣਦਾ ਜਾ ਰਿਹਾ। ਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਵੀਡੀਓਜ਼ ਲੈ ਕੇ ਆਉਣੀਆਂ ਜਿਹੜੀਆਂ ਕਿ ਸਾਡੇ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਾਂ YouTube ਦੇ ਉੱਤੇ। ਤੇ ਉੱਤੇ ਕੀ ਹੁੰਦਾ ਕਿ ਉਹਨਾਂ ਤੋਂ ਲੋਕੀ ਵੀ ਚਟਕਾਰੇ ਲੈਂਦੇ ਆ ਤੇ ਲੋਕਾਂ ਨੂੰ ਵਧੀਆ ਵੀ ਲੱਗਦਾ, ਕਿਉਂਕਿ ਮਾਡਰਨ ਜਿਹੜਾ ਵਰਲਡ ਆ ਤੁਹਾਨੂੰ ਲੱਗਦਾ ਹੋਣਾ ਵੀ ਬੜਾ ਬੋਰਿੰਗ ਹੋ ਗਿਆ, ਰੀਅਲਿਸਟਿਕ ਹੋ ਗਿਆ, ਪਦਾਰਥਵਾਦੀ ਹੋ ਗਿਆ। ਤੇ ਆਪਾਂ ਨੂੰ ਚਾਹੀਦਾ ਵੀ ਥੋੜੀ ਜਿਹਾ ਇਹਨੂੰ ਹਲਕਾ ਫੁਲਕਾ ਜ਼ਰੂਰ ਕਰਦੇ ਰਹੀਏ। ਬਈ ਜਿੱਦਾਂ ਤੁਸੀਂ ਗੱਲ ਕੀਤੀ ਜਿਵੇਂ ਜਿਵੇਂ ਇਤਿਹਾਸ ਲਿਖਿਆ ਜਾਂਦਾ ਜਦੋਂ, ਹਨਾ, ਹੁਣ ਜਿਵੇਂ ਪੁਰਾਣੀਆਂ ਕਿਤਾਬਾਂ ਫੋਲੀਆਂ ਜਾਂਦੀਆਂ, ਹਨਾ, ਪੁਰਾਣਾ ਮਟੀਰੀਅਲ ਲੱਭਿਆ ਜਾਂਦਾ, ਪਰ ਇਹ ਫਿਰ ਜਦੋਂ ਹੋਰ ਆਉਣ ਵਾਲੇ ਕੁਛ ਟਾਈਮ ਬਾਅਦ 20 ਸਾਲ ਬਾਅਦ 40-50 ਸਾਲ ਬਾਅਦ ਜਦੋਂ ਇਤਿਹਾਸ ਲਿਖਿਆ ਜਾਇਆ ਕਰੂ ਜਾਂ ਪੁਰਾਣੀਆਂ ਗੱਲਾਂ ਫਰੋਲਿਆ ਕਰਨੀਆਂ, ਫਿਰ ਉਦੋਂ YouTube ਹੀ ਹੋਇਆ ਕਰੂ, ਮਤਲਬ ਵੀਡੀਓ ਲੱਭਿਆ ਕਰਨੇ ਵੀ ਕਿੰਨੇ ਕਿਹੜੀ ਸੇਵ ਕੀਤੀ, ਕਿੰਨੇ ਕਿਹੜੀ ਸੇਵ ਨਹੀਂ। ਦੇਖੋ ਹੁਣ ਰੈਫਰੈਂਸ ਤਾਂ ਇਹੀ ਦੇਣੀ ਪਿਆ ਕਰਨੀ ਜੋ ਹੁਣ ਚੱਲਦਾ, ਹਨਾ। ਤੇ ਹੁਣ ਇਹ ਪਤਾ ਨਹੀਂ ਵੀ ਅੱਗੇ ਟੈਕਨੋਲੋਜੀ ਜਿੱਦਾਂ ਵਧੀ ਜਾਂਦੀ ਆ ਵੀ ਕਿੰਨੀ ਐਡਵਾਂਸ ਹੋ ਜਾਣੀ ਆ, ਪਰ ਹੁਣ ਦੀ ਜਿਹੜੀ ਆ ਹੁਣ ਤਾਂ ਇਹੀ ਆ, ਫੇਸਬੁੱਕ ਹੀ ਆ, ਹਨਾ। ਤੇ ਜਿੱਦਾਂ ਹੁਣ ਪਹਿਲਾਂ ਆਪਾਂ ਦੇਖਦੇ ਆ ਵੀ ਪਹਿਲੇ ਆ ਜਿਹੜੇ ਪੱਤਿਆਂ ਦੇ ਉੱਤੇ ਵੀ ਲਿਖਿਆ ਜਾਂਦਾ ਸੀ, ਹਨਾ, ਕੰਧਾਂ ਦੇ ਉੱਤੇ ਵੀ ਚਿੱਤਰ ਬਣਾਏ ਜਾਂਦੇ ਸੀ। ਤੇ ਖੈਰ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਪਹਿਲਾਂ ਕਰਦੇ ਹਾਂ। ਤੇ ਇਸ ਵੀਕ ਦੀ ਦੋਸਤੋ ਜਿਹੜੀ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੋਈ ਆ ਉਹ ਬੀਬਾ ਜੀ ਉਹਨਾਂ ਦੀ ਹੋਈ ਆ। ਪਹਿਲੀ ਦੋਸਤੋ ਤੁਹਾਨੂੰ ਬੀਬਾ ਹਰਸਿਮਰਤ ਕੌਰ ਜੀ ਦੀ ਵੀਡੀਓ ਦਿਖਾਉਂਦੇ ਆ ਜੀ, ਤੇ ਆਪਾਂ ਵੀਡੀਓ ਦੇਖਦੇ ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲ ਜੀ ਜੀ। Tal Chehani, and there's a marriage palace called Malwa Marriage Palace, and there is a big toa in the sadak. It's so deep that at night when you can't see it, every motorcycle is having an accident. कैसा टोआ पाटा है कैसा टोआ पाटा है, ना टापा जाता ना ਲਾਂਘਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ। ਪਰ ਅਜੇਪਾਲ ਜੀ ਇਹ ਹੈ ਕਿ ਦੇਖੋ ਬੀਬਾ ਜੀ ਨੇ ਜੋ ਗੱਲ ਕੀਤੀ, ਵੈਸੇ ਤਾਂ ਉਹਦੇ ਵਿੱਚ ਇਹ ਆ ਵੀ ਬਹੁਤ ਵਧੀਆ ਇੱਕ ਸੋਸ਼ਲ ਇਸ਼ੂ ਦੇ ਉੱਤੇ, ਸੜਕ ਦੇ ਉੱਤੇ ਕਿਸੇ ਦੀ ਮਦਦ ਕੀਤੀ ਆ। ਇਹਦੇ ਵਿੱਚ ਕੋਈ ਅਤੀ ਕਥਨੀ ਨਹੀਂ ਕਿ ਉਹਨਾਂ ਦਾ ਜਿਹੜਾ ਮੇਨ ਉਸ ਵੇਲੇ ਆਬਜੈਕਟਿਵ ਸੀਗਾ ਉਹ ਇਹੀ ਸੀ ਵੀ ਜਿਹੜੀ ਹੈਲਪ ਕਰਨੀ ਲੋਕਾਂ ਦੀ ਸਹੂਲਤ। ਇਸ ਲਈ ਆਪਾਂ ਐਕਸਪੈਕਟ ਵੀ ਇਹੀ ਕਰਦੇ ਹਾਂ, ਆਪਾਂ ਗੱਲਾਂ ਵੀ ਇਹੀ ਕਰਦੇ ਹਾਂ, ਬਿਲਕੁਲ। ਆਪਾਂ ਨੁਮਾਇੰਦਿਆਂ ਨੂੰ ਤਾਂ ਹੀ ਚੁਣਦੇ ਹਾਂ। ਪਰ ਸ਼ਾਇਦ ਜਿਹੜੀ ਬੇਅਦਬੀ ਮਹਾਰਾਜ ਦੀ ਹੋਈ ਆ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਗੁੱਸਾ ਸੀ, ਬੀਬਾ ਜੀ ਉਹਨਾਂ ਦਾ ਸਾਥ ਅਜੇ ਵੀ ਛੱਡ ਨਹੀਂ ਰਿਹਾ, ਭਾਵੇਂ ਬਠਿੰਡਾ ਤੋਂ ਜਿੱਤ ਗਏ ਆ ਪਰ ਗੁੱਸਾ ਅਜੇ ਬਰਕਰਾਰ ਆ। ਵੀ ਜਿਹੜੇ ਗੁੱਸੇ ਨੇ ਉਹੀ ਜ਼ਿਆਦਾ ਵਾਇਰਲ ਤੇ ਜ਼ਿਆਦਾ ਰੌਲਾ ਪੈਂਦਾ ਪਿਆ। ਬਿਲਕੁਲ, ਹਾਂਜੀ ਹਾਂਜੀ। ਉਸੇ ਕਰਕੇ ਨਾਲੇ ਫਿਰ ਉਹਨਾਂ ਦੀ ਸਕੂਲਿੰਗ ਤੇ ਵੀ ਆ ਜਾਂਦਾ ਨਾ ਕਿ ਬੀਬਾ ਜੀ ਪੜ੍ਹੇ ਕਿਹੜੇ ਸਕੂਲ ਤੋਂ ਆ। ਸਕੂਲ ਤਾਂ ਇਦਾਂ ਹੈ ਜੇਪਾਲ ਜੀ ਵੀ ਨਾ ਤਾਂ ਅੰਗਰੇਜ਼ੀ ਵਿੱਚ ਉਹੋ ਜਿਹੇ ਐਕਸੈਂਟ ਬਣਦੇ ਆ ਸਾਰੇ ਟੱਬਰ ਦੇ, ਇੱਕ ਤਾਂ ਹੁੰਦਾ ਵੀ ਇੱਕ ਅੱਧਾ, ਤੇ ਹਿੰਦੀ ਵਿੱਚ ਵੀ ਤੇ ਪੰਜਾਬੀ ਵਿੱਚ ਵੀ। ਪਰ ਆਪਾਂ ਇੱਥੇ ਦਰਸ਼ਕਾਂ ਨੂੰ ਦੱਸਦੇ ਜਾਈਏ ਵੈਸੇ ਕਿ ਜਿਹੜਾ ਉਹਨਾਂ ਦਾ ਗੱਲ ਕਰਨ ਦਾ ਸੰਦਰਭ ਹੈ ਜਿਹੜਾ ਉਹ ਕਿਸੇ ਡੀਸੀ ਨਾਲ ਗੱਲ ਕਰ ਰਹੇ ਨੇ ਉਸ ਏਰੀਏ ਦੇ। ਤੇ ਉਹ ਜਿੱਦਾਂ ਉਹ ਦੱਸ ਰਹੇ ਨੇ ਕਿ ਉਹ ਡੀਸੀ ਸਾਹਿਬ ਸਾਊਥ ਤੋਂ ਨੇ, ਤੇ ਉਹ ਜਿੱਦਾਂ ਹਿੰਦੀ ਪੰਜਾਬੀ ਨਹੀਂ ਬੋਲਦੇ ਹੋਣਗੇ ਫਿਰ ਉਹਨਾਂ ਨੂੰ ਇੰਗਲਿਸ਼ 'ਚ ਗੱਲ ਕਰਨੀ ਪੈ ਰਹੀ। ਤਾਂ ਜਿੱਦਾਂ ਕਈ ਵਾਰੀ ਹੁੰਦਾ ਆਪਾਂ ਨੂੰ ਗੱਲ ਕਰ ਰਹੇ ਆਪਾਂ ਨੂੰ ਇੱਕਦਮ ਕੋਈ ਸ਼ਬਦ ਨਹੀਂ ਔੜਦਾ, ਤੇ ਫਿਰ ਉਹਨਾਂ ਨੇ ਉਹ
ਟੋਆ ਪਾਟਾ ਹੈ ਵਾਲੀ ਗੱਲ ਹੋ ਗਈ। ਖੈਰ ਪਰ ਦੇਖੋ ਆਪਾਂ ਇਹਨੂੰ ਪੋਜ਼ਿਟਿਵ ਵੈਸੇ ਤਾਂ ਮੰਨਾਂਗੇ ਕਿ ਕੰਮ ਤਾਂ ਉਹ ਬਹੁਤ ਵਧੀਆ ਕਰ ਰਿਹਾ ਸੀ, ਪਰ ਕਿਉਂਕਿ ਦੋਸਤੋ ਆਪਾਂ ਨੂੰ ਥੋੜਾ ਹੱਸਣ ਦੇ ਵੀ ਲਈ ਜੋ ਚਾਹੀਦਾ ਹਨਾ, ਜੇ ਆਪਣੇ ਐਮਪੀ ਹਸਾਉਂਦੇ ਆ ਤਾਂ ਆਪਾਂ ਨੂੰ ਹੱਸ ਲੈਣਾ ਚਾਹੀਦਾ, ਕਿਉਂਕਿ ਹੁਣ ਕਮੇਡੀ ਤਾਂ ਇੰਨੀ ਕੋਈ ਕਲਾਕਾਰ ਤਾਂ ਹੈ ਨਹੀਂ ਹਨਾ, ਤੇ ਜੇ ਐਮਪੀ ਕਰਦੇ ਆ ਤਾਂ ਬਹੁਤ ਵਧੀਆ ਗੱਲ। ਬਾਅਦ ਚ ਜਿੱਦਾਂ ਉਹਨਾਂ ਨੇ ਪੱਤਰਕਾਰਾਂ ਨੇ ਉਹਨਾਂ ਨੂੰ ਵੀ ਪੁੱਛਿਆ ਵੀ ਤੁਹਾਡੀ ਆਹ ਵੀਡੀਓ ਬੜੀ ਵਾਇਰਲ ਹੋ ਰਹੀ, ਤਾਂ ਖੁਦ ਵੀ ਹੱਸੇ, ਮਤਲਬ ਵੀ ਉਹਨਾਂ ਨੂੰ ਵੀ ਲੱਗਾ ਵੀ ਹਾਂ ਠੀਕ ਹੈ, ਪਰ ਤੇ ਫਿਰ ਉਹਨਾਂ ਨੇ ਉਸੇ ਬਾਬਤ ਦੱਸਿਆ ਵੀ ਮੈਂ ਜੀ ਉਹ ਜਿੱਦਾਂ ਸਾਊਥ ਦੇ ਨੇ ਵੀ ਇਦਾਂ ਗੱਲ ਕਰ ਰਹੇ ਸੀ, ਠੀਕ ਹੈ ਉਹ ਚੱਲਦੀ ਗੱਲ 'ਚ ਨਹੀਂ ਟੋਏ ਦੀ ਅੰਗਰੇਜ਼ੀ ਆਈ ਤੇ ਫਿਰ ਟੋਆ ਪਾਟਾ ਗਿਆ। ਜੀ ਤੇ ਇੱਕ ਇਹ ਹੈ ਕਿ ਜੇ ਇਸੇ ਗੱਲ ਨੂੰ ਹਾਂਜੀ ਭਗਵੰਤ ਮਾਨ ਹੁਣੀ ਕਰਦੇ ਹਾਂ ਤਾਂ ਸ਼ਾਇਦ ਲੋਕੀ ਇੰਨੇ ਉਡਾਉਂਦੇ ਨਹੀਂ, ਐਪਰੀਸ਼ੀਏਟ ਕਰਦੇ। ਇੱਕ ਤਾਂ ਇਹ ਆ ਵੀ ਲੋਕਾਂ ਦਾ ਉਹੋ ਜਿਹਾ ਬਿਹੇਵੀਅਰ ਨਹੀਂ ਉਹਨਾਂ ਦੇ ਪ੍ਰਤੀ ਇੰਨਾ ਵਿਰੋਧ ਨਹੀਂ ਹੈਗਾ, ਕਿਉਂਕਿ ਆ ਜਿਹੜੀ ਗੱਲ ਇੰਨੀ ਜ਼ਿਆਦਾ ਹੋਈ ਆ ਇਹ ਵਿਰੋਧ ਦੇ ਕਰਕੇ ਹੋਈ ਆ, ਅਜੇ ਵੀ ਲੋਕਾਂ 'ਚ ਗੁੱਸਾ। ਪਰ ਭਗਵੰਤ ਮਾਨ ਦਾ ਇਹ ਵੀ ਹੋ ਜਾਣਾ ਸੀ ਵੀ ਨਹੀਂ ਆਉਂਦੀ ਹੈਗੀ ਸੀ ਇੰਗਲਿਸ਼, ਉਹ ਪਰ ਹਸਾਉਂਦਾ ਹੀ ਸੀ। ਪਰ ਇੱਕ ਗੱਲ ਹੋ ਰਹੀ ਹੈ, ਜਦੋਂ ਦੇ ਆਮ ਆਦਮੀ ਪਾਰਟੀ ਵਾਲੇ ਵੀ ਦੋ ਹੋਏ ਨਾ, ਜਿੱਦਾਂ ਖਹਿਰਾ ਗਰੁੱਪ ਅੱਡ ਹੋਇਆ ਤੇ ਉਹ ਉਹਨਾਂ ਦੀਆਂ ਵੀਡੀਓ ਵਾਇਰਲ ਕਰਨ ਵਾਲੇ ਵੀ ਬਥੇਰੇ ਬੈਠੇ ਵੀ ਜੇ ਉਹ ਵੀ ਇਦਾਂ ਦੀ ਗੱਲ ਕਰਦੇ ਨਾ ਜੀ ਤੇ ਉਹ ਦੂਜੇ ਬੰਨੇ ਹੋਰ ਵੀ ਬੈਠੇ ਹੋਏ ਆ ਮਤਲਬ ਜੀ, ਯਾਨੀ ਕਹਿ ਲਓ ਵੀ ਲੰਕਾ ਢਾਉਣ ਨੂੰ ਕਈ ਬੰਦੇ ਤਿਆਰ ਆ। ਭਾਜੀ ਮੈਂ ਇੱਥੇ ਇੱਕ ਨਾਲ ਲੱਗਦੀ ਗੱਲ ਹੋਰ ਕਰਾਂ, ਮਤਲਬ ਹੁਣ ਗੱਲ ਤੇ ਜਿੱਦਾਂ ਕਹਿੰਦੇ ਕਿ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਬਣੀ ਸੀਗੀ ਹਨਾ, ਤੇ ਉਸ ਤੋਂ ਬਾਅਦ ਮਤਲਬ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੇ ਮੈਂ ਗਲਤ ਨਹੀਂ ਹਾਂ ਹਨਾ। ਬਿਲਕੁਲ। ਤੇ ਬਾਅਦ ਚ ਕਈ ਉਦੋਂ ਪੱਤਰਕਾਰ ਕਹਿੰਦੇ ਹੁੰਦੇ ਸੀ ਕਿ ਵੀ ਇਹ ਸਭ ਤੋਂ ਵੱਧ ਗੰਦ ਵੀ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਾਇਆ, ਤੇ ਉਦੋਂ ਥੋੜਾ ਗੁੱਸਾ ਜਿਹਾ ਵੀ ਲੱਗਦਾ ਹੁੰਦਾ ਸੀ ਵੀ ਯਾਰ ਨਵੀਂ ਪਾਰਟੀ ਆਈ ਵੀ ਕਿਉਂ ਇਦਾਂ ਕਹਿੰਦੇ ਆ ਹਨਾ। ਤੇ ਪਰ ਬਾਅਦ ਚ ਮੈਂ ਵੇਖਿਆ, ਤੁਸੀਂ ਵੀ ਹੁਣ ਵੇਖਦੇ ਹੋਣੇ ਵੀ ਮਤਲਬ ਜਿਹੜੇ ਹੁਣ ਆਪਸ ਚ ਗਰੁੱਪ ਅੱਡ ਹੋ ਗਏ ਨੇ ਆਮ ਆਦਮੀ ਪਾਰਟੀ ਵਾਲੇ ਦੇ, ਇੱਕ ਦੂਜੇ ਨੂੰ ਮਿਹਣੀ ਤੇ ਗਾਲੀ ਮਤਲਬ ਲੱਗੇ ਰਹਿੰਦੇ ਆ ਹਨਾ। ਤੇ ਹੁਣ ਪਤਾ ਲੱਗਦਾ ਵੀ ਹਾਂ ਜਿਹੜੇ ਪੁਰਾਣੇ ਪੱਤਰਕਾਰ ਨੇ ਮਤਲਬ ਵੱਡੇ ਸਿਰਾਂ ਵਾਲੇ, ਉਹ ਕਹਿੰਦੇ ਹੁੰਦੇ ਸੀ ਉਦੋਂ ਹੀ ਮਤਲਬ, ਤੇ ਉਹ ਹੁਣ ਗੱਲ ਸਮਝ ਲੱਗਦੀ ਵਾਕਈ ਮਤਲਬ ਬੜੀ ਬਹਿਸ ਬਸਾਈ ਤੇ ਇਹ ਉਹ ਇੱਕ ਦੂਜੇ ਨੂੰ ਚੱਲਦਾ ਰਹਿੰਦਾ। ਬਿਲਕੁਲ, ਤੇ ਇਹ ਤਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਸੋਸ਼ਲ ਮੀਡੀਆ ਦੇ ਜਿੱਥੇ ਨੁਕਸਾਨ ਆ ਉੱਥੇ ਫਾਇਦੇ ਵੀ ਹੈਗੇ ਥੋੜੇ ਬਹੁਤੇ, ਪਰ ਨੁਕਸਾਨ ਜਿਹੜੇ ਆਪਾਂ ਜ਼ਿਆਦਾ ਉਹ ਜਾਣਬੁੱਝ ਕੇ ਕਰ ਰਹੇ ਹਾਂ ਹਨਾ। ਤੇ ਖੈਰ ਇਹ ਤੁਸੀਂ ਅੰਦਾਜ਼ਾ ਲਾਉਣਾ ਆ ਵੀ ਬੀਬਾ ਹੋਣਾ ਦੀ ਜਿਹੜੀ ਕੀ ਤੁਸੀਂ ਇਮੇਜ ਬਣਾਉਣੀ ਆ ਇਸ ਵੀਡੀਓ ਤੋਂ, ਤੇ ਅਗਲੀ ਜਿਹੜੀ ਅਜੇਪਾਲ ਦੀ ਵੀਡੀਓ ਦੇਖਣੀ ਆਪਾਂ, ਉਹ ਵੀ ਬੜੇ ਆਪਣੇ ਸਟਾਰ ਆ ਅੱਜ ਕੱਲ੍ਹ। ਬਿਲਕੁਲ ਤੇ ਮੇਰੇ ਖਿਆਲ ਚ ਆਪਾਂ ਪਹਿਲਾਂ ਵੀਡੀਓ ਵੇਖ ਲਈ, ਫਿਰ ਦਰਸ਼ਕਾਂ ਨੂੰ ਜੀ, ਤੇ ਫਿਰ ਆਪਾਂ ਦੋਸਤੋ ਦੇਖਦੇ ਹਾਂ ਪਹਿਲਾਂ ਵੀਡੀਓ ਜਿਹੜੀ ਆ ਨਿਗਾਹ ਮਾਰਦੇ ਜੀ। ਮੇਰੇ ਮਹੱਲੇ ਵਾਲੇ ਚਿੰਤਪੁਰਨੀ ਮਾਤਾ ਨੂੰ ਮੰਨ ਕੇ ਹੱਥ ਮੰਨ ਕੇ ਸਾਰਿਆਂ ਨੇ ਕਿਹਾ ਵੋਟਾਂ ਤੁਹਾਨੂੰ ਪਾਵਾਂਗਾ। ਵੋਟਾਂ ਨਿਕਲੇ 5 ਸਰ, 9 ਮੇਰੇ ਘਰ ਦੀਆਂ ਵੋਟਾਂ ਗਿਆ, ਮੇਰੇ ਘਰ ਦੀਆਂ ਵੀ ਨਹੀਂ ਪਤਾ ਨਹੀਂ ਕਿੱਥੇ ਵੋਟਾਂ ਗਈਆਂ, ਮੈਨੂੰ ਸਮਝ ਨਹੀਂ ਆਉਂਦੀ। ਸਰ ਤੁਸੀਂ ਕਹਿ ਰਹੇ 9 ਵੋਟਾਂ ਦਾ ਤੁਹਾਡੇ ਮੈਂਬਰ 9 ਹੈ ਤੇ 5 ਵੋਟਾਂ 4 ਮੈਂਬਰ ਪਾਏ ਨਹੀਂ ਤੁਹਾਨੂੰ? ਸਰ 5 ਹੀ ਵੋਟਾਂ ਨਿਕਲੀਆਂ, ਵੱਧ ਨਿਕਲੀ, ਮੈਂ ਦੇਖਿਆ ਹੈਰਾਨ ਹੋ ਗਿਆ ਸਰ। ਪਹਿਲਾਂ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ, ਉਹਦੇ ਅੰਦਰ ਗਿਆ ਤੇ ਕਦੀ ਕਹਿੰਦੇ ਇੱਧਰੋਂ ਦੀ ਆਓ, ਕਦੀ ਕਹਿੰਦੇ ਉੱਧਰੋਂ ਦੀ ਆਓ। ਸਰ ਤੁਸੀਂ ਕੀ ਸਮਝਦੇ ਕਿਉਂ ਇਹਦਾ ਹੋਇਆ? ਸਰ ਪਤਾ ਨਹੀਂ ਸਰ, ਬੇਈਮਾਨੀ ਹੋਈ ਆ। ਬਾਕੀ ਅੱਗੇ ਤੋਂ ਇਲੈਕਸ਼ਨ ਨਹੀਂ ਆਪਾਂ ਲੜਾਂਗੇ ਕਦੀ, ਬਈ ਨਹੀਂ ਲੜਨਾ। ਕਿੱਦਾਂ ਬੇਈਮਾਨੀ ਹੋਈ ਸਰ? ਆਪਾਂ ਬੜੀ ਮਿਹਨਤ ਨਾਲ ਪੈਸੇ ਇਕੱਠੇ ਕੀਤੇ ਸੀਗੇ ਸਰ, ਲੇਕਿਨ ਉਹ ਸਾਰਾ ਬੇੜਾ ਗਰਕ ਹੋ ਗਿਆ ਸਾਡਾ ਸਰ। ਹਾਂ ਅਜੇਪਾਲ ਜੀ, ਤੁਸੀਂ ਵੀ ਜੈਕਟ ਪਾ ਕੇ ਆ ਗਏ? ਮੈਂ ਭਾਜੀ ਫਿਰ ਤੁਹਾਨੂੰ ਦੇਖ ਕੇ ਮੈਂ ਵੀ ਫੀਲਿੰਗ ਲੈ ਗਿਆ। ਮੈਂ ਕਿਹਾ ਮੈਨੂੰ ਦੇਖ ਕੇ ਫੀਲਿੰਗ ਨਹੀਂ, ਨੀਰੂ ਸ਼ਰਨਾ ਵਾਲੇ ਨੂੰ ਦੇਖ ਕੇ ਇਦਾਂ ਲਾ ਲਓ। ਤੇ ਖੈਰ 5 ਵੋਟਾਂ ਪਈਆਂ। ਨਹੀਂ ਭਾਈ ਵੋਟਾਂ 5 ਨਹੀਂ, ਵੋਟਾਂ ਤੈਨੂੰ 856 ਪਈਆਂ। ਪਰ ਇਹ ਕਹੋ ਕਿ ਪਹਿਲੇ ਹਾਫ ਦੇ ਵਿੱਚ ਉਹਨੂੰ 5 ਪਈਆਂ, ਪਹਿਲੇ ਹਾਫ ਨਹੀਂ ਪਹਿਲੇ ਰਾਉਂਡ ਦੇ ਵਿੱਚ ਜੀ ਜਿੱਥੋਂ ਮਤਲਬ ਉਹ ਮਸ਼ਹੂਰ ਹੋਇਆ। ਅਸਲ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਆ, ਇਹ ਵੀ ਇੱਕ ਸਮੱਸਿਆ ਹੈਗੀ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਇੱਥੇ ਵੀ ਇਹੀ ਰੱਖ ਲਓ ਕਿ ਲੋਕੀ ਪਾਉਂਦੇ ਪਾਰਟੀਆਂ ਨੂੰ, ਕਿਉਂਕਿ ਅਪਰੋਚ ਨਹੀਂ ਹੁੰਦੀ। ਹੁਣ ਉਹ ਜਿਹੜਾ ਆਜ਼ਾਦ ਉਮੀਦਵਾਰ ਆ, ਉਹਨੂੰ ਜਿਹੜੀ ਸਭ ਤੋਂ ਜ਼ਿਆਦਾ ਉਮੀਦ ਹੁੰਦੀ ਆ, ਉਹ ਹੁੰਦੀ ਆਪਣੇ ਮਹੱਲੇ ਤੋਂ ਜਾਂ ਆਪਣੇ ਪਿੰਡ ਤੋਂ। ਹੁਣ ਉਹ ਜਾਣੀ ਉਹਨਾਂ ਨੂੰ ਉਮੀਦ ਹੋਣੀ ਆ ਮੈਨੂੰ ਪਿੰਡ ਤੋਂ ਜਿਹੜੀਆਂ ਜਾਂ ਮੇਰੇ ਮਹੱਲੇ ਤੋਂ ਜਿਹੜੀਆਂ ਵੋਟਾਂ ਪੈਣੀਆਂ, ਉਹਦਾ 500-600 ਆ ਜਾਂ 800 ਆ ਜਾਂ ਕਿੰਨੀਆਂ, ਉੱਥੇ 5 ਜਦੋਂ ਉਹਨੇ ਘਰ ਦੇ ਮੈਂਬਰ ਵੀ ਗਿਣੇ ਹੋਣੇ ਆ। ਤੇ ਅਸਲ ਵਿੱਚ ਉਹ ਗਿਣਤੀ ਜਿਹੜੀ, ਕਿਉਂਕਿ ਹਲਕੇ ਵੀ 9 ਸੀ ਜਲੰਧਰ ਦੇ ਵਿੱਚ, ਤੇ ਉਹਦੇ ਵਿੱਚ ਉਹਨਾਂ ਨੂੰ ਇਹ ਹੋਣਾ ਵੀ ਯਾਰ ਵੀ 5 ਵੋਟਾਂ ਵੀ ਕਿੱਥੋਂ ਵੀ ਉਹਨਾਂ ਨੇ ਅੰਦਾਜ਼ਾ ਲਾਇਆ। ਉਹ ਕਹਿ ਰਹੇ ਨਾ ਵੀ 9 ਵੋਟਾਂ ਤੇ ਉਹਦੇ ਘਰ ਦੀਆਂ ਹੀ ਆ, ਤੇ ਵੀ ਇਹ 5 ਹੀ ਕਿਉਂ ਨਿਕਲੀਆਂ ਹਨਾ। ਉਹ ਅਸਲ ਜਿਹੜਾ ਉਹਦਾ ਰੋਣ ਵਾਲਾ ਜਿਹੜੀ ਵੀਡੀਓ ਵਾਇਰਲ ਹੋਈ, ਉਹ ਤਾਂ ਵੀਡੀਓ ਦੀ ਵਾਇਰਲ ਕਹਿ ਲਓ ਕਿ ਹਜੇ ਪਹਿਲਾ ਰਾਉਂਡ ਹੀ ਸ਼ੁਰੂ ਹੋਇਆ ਸੀ ਗਿਣਤੀ ਦਾ, ਤੇ ਉਸੇ ਟਾਈਮ ਰੋਣ ਲੱਗ ਪਏ ਤੇ ਉਹਨੇ ਚ ਉਹਦੀ ਵੀਡੀਓ ਵਾਇਰਲ ਹੋ ਗਈ। ਤੇ ਐਕਚੁਅਲੀ ਗੱਲ ਇਹ ਸੀ ਵੀ ਉਹ ਕਹਿੰਦਾ ਸਾਡੇ ਘਰ ਦੀਆਂ 9 ਵੋਟਾਂ, ਉਤੋਂ ਇਹ ਗੱਲ ਇਹ ਸੀ ਵੀ ਮਾਤਾ ਚਿੰਤਪੁਰਨੀ ਦੀ ਸਹੁੰ ਖਵਾਈ ਜੀ। ਤੇ ਇਹ ਅੱਜ ਪਹਿਲਾਂ ਇਹ ਹੈ ਕਿ ਜਿੱਦਾਂ ਹੁਣ ਪਿੰਡ ਤੋਂ ਵਿਚਾਰਾ ਇਹ ਸੋਚਿਆ ਹੋਣਾ ਵੀ ਸਾਰੇ ਧੋਖਾ ਦੇ ਗਏ, ਬੰਦੇ ਦਾ ਦਿਲ ਟੁੱਟਦਾ ਵੀ ਬੰਦੇ ਨੂੰ ਉਮੀਦ ਨਹੀਂ ਹੁੰਦੀ। ਆਜ਼ਾਦ ਉਮੀਦਵਾਰ ਨੂੰ ਬਹੁਤੀ ਨਹੀਂ ਹੁੰਦੀ, ਉਹਨੂੰ ਪਤਾ ਹੁੰਦਾ ਮੈਨੂੰ 1000-1200 ਵੋਟ ਪੈਣੀ, ਪਰ ਉਹਨੂੰ ਇਹ ਹੈ ਵੀ ਜੇ
ਇੰਨੀ ਨਹੀਂ ਪੈਂਦੀ ਵੋਟ, ਉਹਦਾ ਦਿਲ ਟੁੱਟਦਾ। ਤੇ ਹੁਣ ਤਾਂ ਬਲੇਮ ਵੀ ਕਰ ਦਿੱਤਾ, ਵੈਸੇ ਇੱਥੇ ਬਲੇਮ ਉਹਦਾ ਸਹੀ ਸੀ ਈਵੀਐਮ ਤੇ ਜਿਹੜਾ ਲਾਇਆ, ਬਾਕੀ ਤਾਂ ਜਿਹੜੇ ਵੱਡੇ ਲੀਡਰ ਆ ਉਹ ਤਾਂ ਜਦੋਂ ਹਾਰਦੇ ਆ ਤਾਂ ਈਵੀਐਮ ਨੂੰ ਕਹਿੰਦੇ ਆ, ਅਦਰਵਾਈਜ਼ ਜਦੋਂ ਜਿੱਤਦੇ ਆ ਉਦੋਂ ਮੂੰਹ ਜਿਹਾ ਚੁੱਪ ਕਰਕੇ ਚਲੇ ਜਾਂਦੇ ਪਿੱਛੇ ਨੂੰ, ਕੋਈ ਬੋਲਦਾ ਨਹੀਂ। ਪਰ ਇੱਥੇ ਉਹਨੇ ਜੇ ਕਹਿ ਲਓ ਵੀ ਜੇ ਬਲੇਮ ਵੀ ਕੀਤਾ ਉਸ ਵੇਲੇ ਬਣਦਾ ਸੀ। ਪਰ ਖੈਰ ਸਟਾਰ ਜਿਹੜੇ ਹੁਣ ਤਾਂ ਅੱਜ ਕੱਲ ਚੜਾਈਆਂ ਪੂਰੀਆਂ ਜਨਾਬ ਦੀਆਂ। ਬਿਲਕੁਲ ਬਿਲਕੁਲ ਹਾਂਜੀ, ਅੱਜ ਕੱਲ ਤਾਂ ਦਰਸ਼ਕਾਂ ਨੂੰ ਪਤਾ ਹੀ ਹੋਣਾ ਵੀ ਗਾਣੇ 'ਚ ਵੀ ਉਹਨਾਂ ਨੂੰ ਲੈ ਲਿਆ ਗਿਆ ਜੀ, ਤੇ ਗਾਣੇ 'ਚ ਵੀ ਲਿਆ ਗਿਆ। ਤੇ ਖਲੀ ਸਾਹਿਬ ਕਹਿੰਦੇ ਵੀ ਅਗਲੀ ਵਾਰ ਨੂੰ ਵੋਟਾਂ 'ਚ ਉਹਨਾਂ ਦਾ ਪ੍ਰਚਾਰ ਵੀ ਉਹਨਾਂ ਨੇ ਕਰਨਾ। ਤੇ ਮੈਨੂੰ ਲੱਗਦਾ ਵੀ ਕੋਈ ਪਾਰਟੀ ਜਿਹੜੀ ਆ ਜੇ ਵੈਸੇ ਤਾਂ ਦਿੱਲੀ 'ਚ ਜਿੱਦਾਂ ਚੌਧਰੀ ਖਾਨਦਾਨ ਦਾ ਜਾਂ ਬਾਕੀ ਅਟਵਾਲ ਸਾਹਿਬ ਇਹਨਾਂ ਨਾਲ ਟਿਕਟ ਲੈਣੀ ਤਾਂ ਇੰਨੀ ਸੌਖੀ ਨਹੀਂ ਕਰਨੀ, ਕਿਉਂਕਿ ਬੜੇ ਇਹਨਾਂ ਦੇ ਲਿੰਕ ਆ। ਪਰ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਕਰਨਗੇ ਨੀਟੂ ਸ਼ਟਰਾਂ ਵਾਲੇ ਦਾ। ਪਰ ਇੱਕ ਗੱਲ ਹੈ ਵੀ ਜਦੋਂ ਤੱਕ ਇਲੈਕਸ਼ਨ ਦਾ ਰਿਜ਼ਲਟ ਆਉਣਾ ਸੀ ਸ਼ਾਮ ਤੱਕ ਨਾ ਪੂਰਾ ਡਿਕਲੇਅਰ ਹੋਣਾ ਸੀ ਵੀ ਕੌਣ ਕਿੱਥੋਂ ਜਿੱਤਿਆ ਹਾਰਿਆ, ਉਦੋਂ ਤੱਕ ਨੀਟੂ ਸ਼ਟਰਾਂ ਵਾਲੇ ਜੀ ਤੇ ਹਰ ਕਿਸੇ ਦੇ ਫੋਨ 'ਚ ਪਹੁੰਚ ਚੁੱਕੇ ਸੀਗੇ। ਉਹ ਤੇ ਕਹਿ ਲੋ ਕਿ ਹਾਰ ਕੇ ਵੀ ਜਿੱਤ ਗਿਆ, ਕਿਉਂਕਿ ਲੋਕਾਂ ਦੇ ਦਿਲਾਂ 'ਚ ਉਹਨੇ ਜਗ੍ਹਾ ਬਣਾਈ ਤੇ ਉਹ ਹਾਰ ਕੇ ਵੀ ਜਿੱਤ ਗਿਆ। ਬਿਲਕੁਲ। ਤੇ ਇਹ ਇੱਕ ਇਹ ਆ ਕਿ ਇਹ ਜਿਹੜੇ ਲੋਕ ਆ ਇਹ ਪਪੂਲਰ ਬਹੁਤ ਹੁੰਦੇ, ਉਹਦਾ ਕਾਰਨ ਇਹ ਆ ਕਿ ਲੋਕੀ ਜਿਹੜੇ ਸੋਚਦੇ ਆ ਵੀ ਇਹ ਸਾਡੇ ਵਿੱਚੋਂ ਹੀ ਆ, ਸਾਡੇ ਆਂਢ ਗੁਆਂਢ ਦਾ ਕੋਈ ਬੰਦਾ ਸ਼ਟਰਾਂ ਦਾ ਕੰਮ ਕਰਦਾ ਜਾਂ ਕੋਈ ਦੁਕਾਨਦਾਰ ਆ, ਕਿਉਂਕਿ 98% ਜਿਹੜੇ ਲੋਕ ਆ ਉਹ ਸਾਡੇ ਇਸੇ ਕੈਟੇਗਰੀ ਦੇ ਆ। ਬਾਕੀ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਪੈਦਾ ਹੁੰਦੇ ਆ ਜਿੱਤਦੇ ਤਾਂ ਉਹੀ ਆ, ਹਨਾ। ਆਮ ਬੰਦਾ ਤਾਂ ਬਹੁਤ ਘੱਟ ਹੁੰਦਾ। ਹੁਣ ਆਮ ਆਦਮੀ ਪਾਰਟੀ ਦੀ ਏਡੀ ਲਹਿਰ ਚੱਲੀ ਸੀ, ਉਹ ਇਸ ਕਰਕੇ ਨਹੀਂ ਸੀ ਲਹਿਰ ਚੱਲੀ ਵੀ ਬਹੁਤ ਤਗੜੇ ਤਗੜੇ ਵਾਅਦੇ ਕੀਤੇ। ਅਸਲ ਵਿੱਚ ਲੋਕਾਂ ਨੂੰ ਲੱਗਾ ਸੀ ਵੀ ਯਾਰ ਆਹ ਬੰਦੇ ਜਿਹੜੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇਹ ਸਾਡੇ ਵਿੱਚੋਂ ਸਾਡੀ ਗੱਲ ਜਿਹੜੀ ਕਰਨਗੇ, ਜਾਂ ਸਾਡੇ ਵੈਸੇ ਗੱਲ ਵੀ ਨਹੀਂ ਕਰਨਗੇ, ਸਾਡੇ ਇਹ ਬੰਦੇ ਇਹ ਸਾਨੂੰ ਲੱਗਦੇ ਆਪਣੇ। ਤੇ ਹੁਣ ਜਦੋਂ ਮੁੱਖ ਮੰਤਰੀ ਬਹੁਤ ਮਸ਼ਹੂਰ ਹੋ ਜਾਂਦਾ, ਜੋ ਨਛੱਤਰ ਸਿੰਘ ਬਹੁਤ ਮਸ਼ਹੂਰ ਹੋ ਜਾਂਦਾ, ਰੰਧਾਵਾ ਬਹੁਤ ਮਸ਼ਹੂਰ ਹੋ ਜਾਂਦਾ। ਉਹ ਕਿਉਂ ਮਸ਼ਹੂਰ ਹੋ ਜਾਂਦੇ? ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹ ਬੰਦੇ ਜਿਹੜੇ ਆ ਸਾਡੇ ਇਹ ਸਾਡੇ ਆਪਣੇ ਆ, ਇਹ ਸਾਡੇ ਵਾਂਗੂ ਰਹਿੰਦੇ ਆ, ਸਾਡੇ ਵਾਂਗੂ ਗੱਲਾਂ ਕਰਦੇ ਆ, ਹਨਾ। ਇਸ ਕਰਕੇ ਲੋਕੀ ਜਿਹੜੇ ਆ ਉਹਨਾਂ ਨੂੰ ਅਹਿਮੀਅਤ ਜਿਹੜੀ ਜ਼ਿਆਦਾ ਦਿੰਦੇ ਆ। ਪਰ ਇਹ ਕਈ ਵਾਰੀ ਕੀ ਹੁੰਦਾ ਆ ਕਿ ਜ਼ਿਆਦਾ ਦੇ ਹੋ ਜਾਂਦੀ ਹੈ ਅਹਿਮੀਅਤ, ਕਿਉਂਕਿ ਉਹ ਐਡੀ ਤਕੜੀ ਗੱਲਬਾਤ ਹੁੰਦੀ ਨਹੀਂ। ਫਿਰ ਉਹ ਵਿਚਾਰੇ ਜਿੱਦਾਂ ਕਹ ਲਓ ਵੀ ਅਰਸ਼ਾਂ ਤੇ ਪਹੁੰਚਾ ਕੇ ਤੇ ਉਹ ਫਰਸ਼ਾਂ ਤੇ ਡੇਗ ਦਿੰਦੇ ਆ ਲੋਕ, ਤੇ ਲੋਕ ਜਿਹੜੇ ਅੱਜ ਕੱਲ ਯੂਜ਼ ਵੀ ਕਰਦੇ। ਬਿਲਕੁਲ ਬਿਲਕੁਲ। ਉਹ ਤਾਂ ਜਿੱਦਾਂ ਹੁਣ ਕਹ ਲਓ ਕਿ ਉਹ ਨੀਟੂ ਸ਼ਟਰਾਂ ਵਾਲੇ ਨੂੰ ਉਹਨੇ ਗਾਣੇ 'ਚ ਵੀ ਲੈ ਲਿਆ, ਤੇ ਉਹ ਇੱਕ ਵਾਰ ਤੁਸੀਂ ਕਿਸੇ ਨੂੰ ਬਹੁਤ ਜ਼ਿਆਦੀਆਂ ਆਸਾਂ ਦਿਖਾ ਦਿੰਦੇ ਹੋ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਬੰਦਾ ਉਹਦਾ ਮਤਲਬ ਕੱਢ ਗਿਆ, ਉਹਨੇ ਵੇਖਿਆ ਵੀ ਆਹ ਚੀਜ਼ ਮੌਕੇ ਤੇ ਵਾਇਰਲ ਹੋ ਰਹੀ ਹੈ, ਇਹਨੂੰ ਲੈ ਲਓ ਹਨਾ ਗਾਣੇ ਦੇ ਵਿੱਚ। ਨਹੀਂ ਤਾਂ ਜੇ ਆਪਾਂ ਉਦਾਂ ਵੇਖਿਆ ਜਾਵੇ ਤੇ ਮਤਲਬ ਹਰ ਕੋਈ ਮਾਡਲ ਨੂੰ ਲੈਂਦਾ। ਤੇ ਪਰ ਚਲੋ ਫਿਰ ਆਪਾਂ ਇਹ ਵੀ ਇੱਕ MBA ਆ, ਇਹ MBA ਆ ਕਿ ਕਿਸੇ ਬੰਦੇ ਨੂੰ ਕਿੱਦਾਂ ਯੂਜ਼ ਕਰਨਾ। ਪਰ ਇਹ ਸ਼ਟਰਾਂ ਵਾਲੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਪੈਸੇ ਨਾਲ ਨਾਲ ਜ਼ਰੂਰ ਲਈ ਜਾਣੇ ਇਹਨਾਂ ਤੋਂ, ਕਿਉਂਕਿ ਤੂੰ ਵਿਚਾਰੇ ਨੇ ਉਹਨੇ ਤਾਂ ਮੈਨੂੰ ਲੱਗਦਾ ਵੋਟਾਂ ਤੋਂ ਪਹਿਲਾਂ ਪ੍ਰਚਾਰ ਦੀ ਮੈਨੂੰ ਲੱਗਦਾ ਦੁਕਾਨ ਮੁੜ ਕੇ ਖੁੱਲੀ ਨਹੀਂ ਹੋਣੀ, ਹਨਾ। ਤੇ ਇਹ ਜਿਹੜੇ ਬੰਦੇ ਆ ਇਹ ਯੂਜ਼ ਕਰਦੇ ਆ। ਚਾਹੇ ਆਪਾਂ ਮੁੱਖ ਮੰਤਰੀ ਦੀ ਐਗਜ਼ਾਮਪਲ ਲੈ ਲਈਏ ਪੁਰਾਣੀ, ਕਿ ਚਾਹੀਦਾ ਤਾਂ ਇਹ ਸੀ ਵੀ ਉਹਨੂੰ ਐਜੂਕੇਸ਼ਨ ਦੇ ਉੱਤੇ ਖਰਚਿਆ ਜਾਂਦਾ ਪੈਸੇ ਜਾਂ ਕਿੱਦਾਂ। ਉਹ ਦੇਖੋ ਜਦੋਂ ਵਾਇਰਲ ਹੋਈ ਉਹਦੀ ਵੀਡੀਓ ਤੇ ਝਟਪਟ ਹੀ ਉਹਨੂੰ ਇੱਕ ਬੀਬਾ ਨੇ ਆਪਦੇ ਗਾਣੇ 'ਚ ਲੈ ਲਿਆ ਹਨਾ, ਤੇ ਉਹਨੂੰ ਹੈਲੀਕਾਪਟਰਾਂ ਤੇ ਵੀ ਦਿਖਾਤਾ ਤੇ ਆਪਾਂ ਸਾਰਿਆਂ ਨੇ ਵੇਖਿਆ ਕਿੱਦਾਂ ਹਨਾ ਮੁੱਖ ਮੰਤਰੀ ਠੀਕ ਹੈ ਉਹਨਾਂ ਨੇ ਉਹਦਾ ਘਰ ਬਣਾਤਾ ਮੇਰੇ ਖਿਆਲ 'ਚ, ਪਰ ਉਹ ਵੀ ਮੀਡੀਆ 'ਚ ਕਹਿ ਰਹੇ ਸੀ ਉਹਨੂੰ ਕੋਠੀ ਬਣਾ ਦੇਣੀ ਜਾਂ ਕਿੱਦਾਂ, ਪਰ ਉਹਨੂੰ ਵਿਚਾਰੇ ਨੂੰ ਉਹ ਮੇਰੇ ਖਿਆਲ 'ਚ ਵੀ ਨਾਰਮਲ ਘਰ ਬਣਾ ਕੇ ਦਿੱਤਾ। ਪਰ ਜਿੱਦਾਂ ਉਹ ਤੁਸੀਂ ਗੱਲ ਕੀਤੀ ਉਹਦੀ ਏਜ ਤਾਂ ਸੀ ਪੜ੍ਹਨ ਦੀ ਜਾਂ ਕਿਸੇ ਹੋਰ ਕੰਮ ਕਰਨ ਦੀ, ਸਿੱਧੇ ਬੰਨੇ ਲੱਗਣ ਦੀ ਹਨਾ। ਤੇ ਪਰ ਤੇ ਖੈਰ ਹੁਣ ਆਪਾਂ ਦੇਖਦੇ ਆ ਵੀ ਹੁਣ ਨੀਟੂ ਸ਼ਟਰਾਂ ਵਾਲੇ ਇਹ ਤਾਂ ਆਪਾਂ ਹੁੰਦਿਆਂ ਦੀ ਦੇਖੀ ਆ ਵੀਡੀਓ, ਤੇ ਹੁਣ ਉਹਨਾਂ ਦੇ ਕੀ ਹਾਲਾਤ ਆ ਉਹਦੇ ਉੱਤੇ ਵੀ ਆਪਾਂ ਜਿਹੜੀ ਆ ਝਾਤਿਆ ਮਾਰ ਲੈਂਦੇ ਆ। ਦੇਖਦੇ ਆ ਅਗਲੀ ਵੀਡੀਓ। ਠੀਕ ਆ, ਮਤਲਬ ਤੁਸੀਂ ਗਾਣਾ ਦਿਖਾ ਕੇ ਹਟੋਗੇ। ਘੁੰਮਦਾ ਹਾਰ ਕੇ ਵੀ ਜਿੱਤ ਮੇਰੇ ਹੱਥ ਲੱਗ ਗਈ, ਨੀਟੂ ਅੱਜ ਬਣ ਕੇ ਸਟਾਰ ਘੁੰਮਦਾ। ਜੀ ਅਜੇਪਾਲ ਜੀ ਕਿੱਦਾਂ ਲੱਗਾ ਗਾਣਾ? ਗਾਣਾ ਬਹੁਤ ਵਧੀਆ ਲੱਗਾ, ਪਰ ਉਹ ਜਿੱਦਾਂ ਕਿ ਮੈਂ ਅੱਗੇ ਗੱਲ ਕੀਤੀ ਆ ਵੀ ਉਹ ਜਦੋਂ ਕੋਈ ਬੰਦਾ ਵਾਇਰਲ ਹੁੰਦਾ ਇੱਕਦਮ ਉਹਨਾਂ ਨੂੰ ਚੱਕਣ ਵਾਲੇ ਆ ਜਾਂਦੇ ਹਨਾ ਗਾਣੇ 'ਚ ਲੈਣ ਵਾਲੇ। ਪਰ ਇਹਨਾਂ ਨੂੰ ਜਿਹੜਾ ਇਹਨਾਂ ਦਾ ਕਿੱਤਾ ਆ ਮੇਰੇ ਖਿਆਲ ਤੋਂ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ, ਕਿਉਂਕਿ ਗਾਣਾ 2-4 ਦਿਨ ਦੀ ਅੱਜ ਕੱਲ ਸੋਸ਼ਲ ਮੀਡੀਆ ਦੀ ਖੇਡ ਜਿੱਦਾਂ ਆਪਾਂ ਗੱਲ ਕਰ ਰਹੇ ਤੇ ਗਾਣੇ ਵੀ ਹੁਣ ਅੱਜ ਕੱਲ ਸਿੰਗਲ ਗਾਣੇ ਆਉਂਦੇ 2-4 ਦਿਨਾਂ ਦੀ ਖੇਡ ਹੁੰਦੀ ਆ। ਤੇ ਉਸ ਤੋਂ ਬਾਅਦ ਠੀਕ ਆ ਵੀ ਗਾਣੇ ਵਾਲੇ ਤਾਂ ਅੱਗੇ ਆਪਦਾ ਕੋਈ ਹੋਰ ਜੁਗਾੜ ਲੱਭ ਰਹਿਣਗੇ, ਪਰ ਨੀਟੂ ਭਾਜੀ ਨੂੰ ਮੇਰੇ ਖਿਆਲ 'ਚ ਵੀ ਨਹੀਂ ਵੈਸੇ ਨੀਟੂ ਸ਼ਟਰਾਂ ਵਾਲੇ ਵੈਸੇ ਤਾਂ ਚਲੋ ਮਸ਼ਹੂਰ ਤਾਂ ਬੰਦਾ ਇੱਕ ਹੋਰ ਚਾਹੁੰਦਾ ਕੀ ਆ ਤੇ ਮੈਨੂੰ ਲੋਕੀ ਜਾਣਨ, ਹਰ ਬੰਦੇ ਦੀ ਇੱਕ ਚਾਹਤ ਹੁੰਦੀ ਆ। ਤੇ ਸ਼ਟਰਾਂ ਵਾਲੇ ਉਹਨਾਂ ਦੇ ਨਾਲ ਸਾਡੀਆਂ ਸ਼ੁਭ ਕਾਮਨਾਵਾਂ ਆ, ਤੇ ਅਸੀਂ ਆਸ ਵੀ ਕਰਦੇ ਆ ਵੀ ਹੋਰ ਵੀ ਜ਼ਿਆਦਾ ਕਾਮਯਾਬੀ ਲੈਣ, ਤੇ ਆਪਣੇ ਜਿਹੜੇ ਕੁਝ ਮੁੱਦੇ ਆ ਲੋਕਾਂ ਦੀਆਂ ਗੱਲਾਂ, ਕਿਉਂਕਿ ਹੰਡਾਉਂਦੇ ਆ ਇਹ ਲੋਕ, ਕਿਰਤੀ ਲੋਕ ਨੇ, ਕੰਮ ਕਰਦੇ ਨੇ, ਇਹਨਾਂ ਦੀਆਂ ਸ਼ਾਮਾਂ ਬਹੁਤੀਆਂ ਨਹੀਂ ਹੁੰਦੀਆਂ। ਇਹ ਇਹਨਾਂ ਦੇ ਬਹੁਤ ਰੋਟੀ ਦਾ ਜੁਗਾੜ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਇਹਨਾਂ ਦੀਆਂ। ਇਹ ਬਹੁਤ ਵਧੀਆ ਹੁੰਦੇ ਆ ਸਮਾਜ ਦੇ ਲਈ, ਇਸ ਕਰਕੇ ਉਸਾਰੂ ਜਿਹੜੀ ਸੋਚ ਆ ਦੇ ਸਕਦੇ।
ਹਾਂ ਤੇ ਜਿਵੇਂ ਰੰਧਾਵੇ ਦੀ ਵੀ ਆਪਾਂ ਗੱਲ ਕਰ ਲਈਏ, ਹਾਂਜੀ ਹਾਂਜੀ ਪਹਿਲਾਂ ਥੋੜਾ ਜਿਹਾ ਮਸ਼ਹੂਰ ਹੋਇਆ ਹਾਂਜੀ, ਭਾਵੇਂ ਉਹ ਛੋਟੀਆਂ ਗੱਲਾਂ ਤੋਂ, ਹਾਂਜੀ ਹਾਂਜੀ ਪਰ ਬਾਅਦ ਦੇ ਵਿੱਚ ਵਧੀਆ। ਬਿਲਕੁਲ ਬਿਲਕੁਲ ਹਾਂਜੀ, ਜਿੱਦਾਂ ਰੰਧਾਵੇ ਦਾ ਜਿਹੜਾ ਮੇਨ ਮਸ਼ਹੂਰ ਸੀ ਸੋਡਾ ਵੀਰ ਰੰਧਾਵਾ ਹਨਾ, ਉਹਦਾ ਜਿਹੜਾ ਟੱਚ ਹੈ ਜੀ। ਨਾਲ ਇਹ ਵੀ ਹੁੰਦਾ ਸੀ ਨਾ ਵੀ ਸ਼ੇਅਰ ਕਰਨੀ ਕਰ ਦੋ, ਹਾਂ ਨਹੀਂ ਤਾਂ ਕੋਈ ਗੱਲ ਨਹੀਂ ਨਹੀਂ, ਤਾਂ ਤੁਹਾਡੀ ਮਰਜ਼ੀ। ਫਿਰ ਉਹ ਇੱਕ ਸਿੰਗਰ ਹੈ ਨਾ, ਉਹ ਕਹਿੰਦੇ ਹੁੰਦੇ ਵੀ ਜੇ ਪਸੰਦ ਆਵੇ ਗਾਣਾ ਰੱਖ ਲਿਓ, ਚੱਕ ਕੇ ਬਾਹਰ ਮਾਰਿਓ, ਚੱਕ ਕੇ ਬਾਹਰ ਹੋਰ ਕੱਢ ਦਾਂਗੇ ਹਨਾ। ਤੇ ਲੋਕਾਂ ਨੂੰ ਵਧੀਆ ਲੱਗਦਾ ਸੀ ਇਹ ਗੱਲ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਛੱਡ ਦੋ ਹਨਾ। ਤੇ ਪਰ ਜੇ ਆਪਾਂ ਰੰਧਾਵੇ ਦੀ ਗੱਲ ਕਰੀਏ, ਪਰ ਜਿੱਦਾਂ ਉਹ ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀਗੇ, ਜਿੱਦਾਂ ਵੀ ਉਹਦੀ ਜਨਰਲ ਨੌਲੇਜ ਵੀ ਬਹੁਤ ਵਧੀਆ ਆ, ਉਹਨੂੰ ਜੇ ਤੁਸੀਂ ਕੁਝ ਵੀ ਪੁੱਛੋ ਬੰਦਾ ਗਿਆਨ ਰੱਖਦਾ ਆ। ਬਾਕੀ ਉਹਦੀ ਗੱਲ ਕਰਨ ਦਾ ਸਟਾਈਲ ਤੇ ਪਿੱਛੇ ਜੇ ਜਿੱਦਾਂ ਹੁਣ ਉਹ ਮਸ਼ਹੂਰ ਹੋਏ ਤੇ ਉਹ ਜਿਵੇਂ ਪਿੱਛੇ ਆਪਾਂ ਜ਼ਿਮੀਂਦਾਰਾਂ ਦੀ ਕਣਕ ਸੜਦੀ ਸੀ ਹਨਾ, ਵੀ ਕਿਸੇ ਵੀ ਕਾਰਨ ਦੇ ਨਾਲ, ਤੇ ਉਹਨਾਂ ਨੇ ਬੜੀ ਹੈਲਪ ਕੀਤੀ ਉਹ ਜ਼ਿਮੀਂਦਾਰਾਂ ਦੀ, ਮਤਲਬ ਬਾਹਰੋਂ NRAs ਵੀਰਾਂ ਨੇ ਉਹਨੂੰ ਪੈਸਾ ਭੇਜਿਆ ਵੀ ਲੋਕ ਉਹਦੇ ਨਾਲ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਹੋਏ ਨੇ, ਤੇ ਉਹਨਾਂ ਨੇ ਫਿਰ ਅੱਗੇ ਉਹ ਜ਼ਿਮੀਂਦਾਰਾਂ ਨਾਲ ਕੰਟੈਕਟ ਕਰਕੇ ਤੇ ਜ਼ਿਮੀਂਦਾਰਾਂ ਨੂੰ ਉਹ ਪੈਸੇ ਪਹੁੰਚਦੇ ਕੀਤੇ। ਤੇ ਉਹ ਇੱਕ ਬੜੀ ਵਧੀਆ ਗੱਲ ਹੈ ਹਨਾ, ਵੀ ਜੇ ਇਦਾਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ। ਬਿਲਕੁਲ। ਤੇ ਇਹ ਜਿਹੜੇ ਲੋਕ ਮਸ਼ਹੂਰ ਹੁੰਦੇ ਨੇ, ਜਿਹੜੇ ਖਾਸ ਤੌਰ ਤੇ ਜਿਹੜੇ ਕਹਿ ਲਓ ਵੀ ਮਿੱਟੀ ਦੇ ਨਿਆਣੇ ਹੁੰਦੇ ਇਹ, ਵੀ ਜਾਨੀ ਮਿੱਟੀ ਤੋਂ ਜਿਹੜੇ ਉੱਠਦੇ ਆ, ਉਹਨਾਂ ਦੇ ਲਈ ਉਹਨਾਂ ਦੀ ਜ਼ਿੰਮੇਵਾਰੀਆਂ ਜੇ ਵਧੀਆ ਤਰੀਕੇ ਨਾਲ ਨਿਭਾਉਣ। ਕਿਉਂਕਿ ਇੱਕ ਆਮ ਬੰਦਾ ਕੋਈ ਗੱਲ ਕਰੇ, ਆਮ ਬੰਦਾ ਕੋਈ ਗੱਲ ਕਵੇ ਕਿ ਮੈਂ ਜੀ ਆ ਸਮਾਜ ਦੇ ਵਿੱਚ ਹੋਣਾ ਚਾਹੀਦਾ, ਮੰਨ ਲਓ ਕਿ ਮੈਂ ਹੀ ਕਹਿਣਾ ਵੀ ਰੁੱਖ ਲਾਓ, ਉਹ ਗੱਲ ਨਹੀਂ ਮੰਨੀ, ਕਿਸੇ ਨੇ ਨਹੀਂ ਮੰਨਣੀ। ਇੱਕ ਹੁਣ ਨੀਟੂ ਛੱਡਣ ਵਾਲਾ ਮੰਨ ਲਓ ਕਿ ਇਹ ਪ੍ਰਚਾਰ ਕਰਨ ਲੱਗ ਜਾਵੇ ਵੀ ਰੁੱਖ ਲਾਓ ਹਨਾ, ਜਾਂ ਪੋਲੂਸ਼ਨ ਘੱਟ ਕਰੋ, ਜਾਂ ਇਹ ਕਰਪਸ਼ਨ ਘੱਟ ਕਰੋ, ਜਾਂ ਕੋਈ ਪਲਾਨ ਦੀ ਗੱਲ ਕਰੇ, ਉਹ ਲੋਕਾਂ ਤੱਕ ਅਪਰੋਚ ਆ, ਲੋਕਾਂ ਤੱਕ ਉਹ ਗੱਲ ਜਿਹੜੀ ਆ ਸੁਣਦੇ ਆ। ਇਸ ਕਰਕੇ ਜਿਹੜੀ ਇਹੋ ਜਿਹੇ ਕਲਾਕਾਰ ਨੇ, ਜਾਂ ਕਹਿ ਲਓ ਕਲਾਕਾਰ ਤਾਂ ਆਪਾਂ ਕਹਿ ਨਹੀਂ ਸਕਦੇ ਹਨਾ, ਤੇ ਵੈਸੇ ਹੀ ਜਿੱਦਾਂ ਕਹਿ ਲਓ ਵੀ ਰੱਬ ਦੀ ਕਿਰਪਾ ਹੋ ਜਾਂਦੀ ਆ ਤੇ ਬਣ ਜਾਂਦੇ ਨੇ। ਤੇ ਇਹ ਤਾਂ ਚਲੋ ਨੀਟੂ ਛੱਡਣਾ ਵਾਲਾ ਪੋਜ਼ਿਟਿਵ ਲੈ ਕੇ ਚੱਲਦੇ ਆ। ਤੇ ਅਗਲੀ ਜਿਹੜੀ ਵੀਡੀਓ ਦੋਸਤੋ ਆਪਾਂ ਸਾਂਝੀ ਕਰਨੀ ਆ, ਉਹ ਥੋੜੀ ਜਿਹੀ ਨੈਗੇਟਿਵ ਹੀ ਕਹਿ ਲਓ ਆਪਾਂ। ਤੇ ਬੜੀ ਮਸ਼ਹੂਰ ਹੋਈ ਸੀ ਪਕੌੜਿਆਂ ਵਾਲੀ। ਵੈਸੇ ਪਸੰਦ ਹੈ ਤੁਹਾਨੂੰ ਪਕੌੜੇ? ਪਕੌੜੇ ਭਾਜੀ ਕਿਹਨੂੰ ਨਹੀਂ ਪਸੰਦ ਹੋਣੇ ਜੀ। ਤੇ ਪਕੌੜੇ ਸਾਰਿਆਂ ਨੂੰ ਪਸੰਦ ਹੁੰਦੇ ਆ, ਪਰ ਇੱਥੇ ਪਕੌੜੇ ਕਿਸੇ ਨੂੰ ਪਸੰਦ ਨਹੀਂ ਆਏ। ਤੇ ਆਪਾਂ ਜਿਹੜੀ ਵੀਡੀਓ ਆ ਇਹ ਦੇਖਦੇ ਆ ਪਕੌੜਿਆਂ ਵਾਲੀ। ਜੀ ਅਜੇ ਭਾਜੀ ਬਹੁਤ ਵਧੀਆ ਲੱਗੀ ਵੀਡੀਓ। ਪਰ ਜਿੱਦਾਂ ਇੱਥੇ ਤੇ ਪਕੌੜਿਆਂ ਦੀ ਗੱਲ ਹੋ ਰਹੀ ਹੈ ਨਾ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਕੌੜੇ ਮਿਲੇ ਕਾਈ ਨਹੀਂ ਤੇ ਫਿਰ ਅਸੀਂ ਪਾਰਟੀ ਛੱਡ ਦੇਣੀ ਹੈ। ਪਾਰਟੀ ਉਹਨਾਂ ਨੇ ਬਦਲ ਲਈ, ਪਰ ਮੈਨੂੰ ਲੱਗਦਾ ਵੀ ਸ਼ਾਮ ਤੱਕ ਦੇ ਪਕੌੜਿਆਂ ਦੀ ਥਾਂ ਤੇ ਹੋਰ ਵੀ ਬਹੁਤ ਕੁਝ ਪਹੁੰਚ ਗਿਆ ਹੋਣਾ ਉਹਨਾਂ ਕੋਲ। ਬਿਲਕੁਲ। ਪਰ ਇੱਕ ਇਹ ਤੋਂ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਸਾਡੇ ਲੀਡਰਾਂ ਨੇ, ਸਾਡੀ ਰਾਜਨੀਤੀ ਨੇ ਸਾਡੇ ਲੋਕਾਂ ਦੀ ਫਿਤਰਤ ਕਿੱਦਾਂ ਦੀ ਬਣਾਤੀ ਹੈ ਹਨਾ। ਤੇ ਸਾਡੀਆਂ ਸਕੀਮਸ ਹੁਣ ਜਿਹੜੀਆਂ ਵੋਟਾਂ ਲਈਆਂ ਜਾਂਦੀਆਂ, ਅਸੀਂ ਤੁਹਾਨੂੰ ਆਟਾ ਦਾਲ ਦੇਵਾਂਗੇ, ਤੁਹਾਨੂੰ ਅਸੀਂ ਫ੍ਰੀ ਆ ਚੀਜ਼ਾਂ ਦੇ ਦੇਵਾਂਗੇ। ਜਦੋਂ ਫ੍ਰੀ ਦੀਆਂ ਚੀਜ਼ਾਂ ਮਿਲਣ ਲੱਗ ਜਾਂਦੀਆਂ, ਉਸ ਵੇਲੇ ਜਿਹੜੀ ਕੌਮ ਆ, ਜਿਹੜਾ ਸਮਾਜ ਆ, ਉਹ ਵੇਸਲਾ ਹੋ ਜਾਂਦਾ ਹਨਾ। ਤੇ ਮੈਨੂੰ ਲੱਗਦਾ ਨਹੀਂ ਵੀ ਆ ਜਿਹੜਾ ਇਹ ਸਾਡੀ ਪੰਜਾਬੀਆਂ ਦੀ ਫਿਤਰਤ ਨਹੀਂ ਹਨਾ। ਤੇ ਵੈਸੇ ਤਾਂ ਪਕੌੜੇ ਆ ਸਾਰਿਆਂ ਨੂੰ ਪਸੰਦ ਆਉਂਦੇ ਆ, ਪਕੌੜੇ ਵਧੀਆ ਹੁੰਦੇ, ਪਰ ਇੱਥੇ ਚੱਕਣ ਦਾ ਜਿਹੜਾ ਢੰਗ ਸੀ ਵੀ ਆਪਦੀਆਂ ਪੱਗਾਂ ਤੱਕ ਵੀ ਉਹਨਾਂ ਨੇ ਲੱਥ ਗਈਆਂ ਤੇ ਜੀ। ਤੇ ਪਕੌੜੇ ਤਾਂ ਚਲੋ ਤੁਹਾਨੂੰ ਵੀ ਬਹੁਤ ਪਸੰਦ ਆ ਪਨੀਰ ਦੇ ਪਕੌੜੇ। ਮੈਂ ਤੇ ਵੈਸੇ ਹੱਸਦਾ ਸੀ ਇਹ ਵੀਡੀਓ ਵੇਖ ਕੇ ਵੀ ਜਿੱਦਾਂ ਹੁਣ ਵੀਡੀਓ ਤੋਂ ਧੜਾ ਸ਼ੇਅਰ ਹੋ ਰਹੀ ਸੀ ਹਨਾ, ਪਰ ਸਾਰੇ ਉਹਦਾ ਨੈਗੇਟਿਵ ਪੱਖ ਹੀ ਦਿਖਾ ਰਹੇ ਸੀਗੇ। ਜਿੱਦਾਂ ਵੀ ਉੱਤੇ ਕੈਪਸ਼ਨ ਲਿਖਦੇ ਨਾ, ਅੱਜ ਕੱਲ ਕੈਪਸ਼ਨ ਕਹਿੰਦੇ ਨਾ ਵੀ ਉੱਪਰ ਜੋ ਥੋੜਾ 2-3 ਲਾਈਨਾਂ ਲਿਖਣੀਆਂ ਹਨਾ। ਤੇ ਪਰ ਮੈਂ ਕਿਹਾ ਵੀ ਇਹਨੂੰ ਮੈਂ ਜੇ ਲਿਖਾਂ ਤਾਂ ਮੈਂ ਲਿਖਾਂ ਭਰਾ ਇਹਨੂੰ ਉਹ ਬੰਦਾ ਸ਼ੇਅਰ ਕਰੋ ਜਿਹਨੇ ਕਦੀ ਪਕੌੜਿਆਂ ਮਗਰ ਕ੍ਰੇਜ਼ੀ ਨਾ ਹੋਇਆ ਹੋਵੇ ਹਨਾ। ਹੋਏ ਤਾਂ ਆਪਾਂ ਸਾਰੇ ਹੁੰਨੇ, ਚਲੋ ਉਹ ਗੱਲ ਠੀਕ ਹੈ ਜਿਵੇਂ ਤੁਸੀਂ ਕਿਹਾ ਵੀ ਉਹ ਜਿੱਦਾਂ ਉਹ ਚੱਕਣ ਦੇ ਢੰਗ ਤੋਂ ਹਨਾ। ਤੇ ਪਕੌੜਿਆਂ ਦੀ ਕਿਸੇ ਨੇ ਗਲਤੀ ਨਹੀਂ ਕੱਢੀ ਹਨਾ। ਤੇ ਉਹ ਵੀ ਬੰਦਾ ਜਿਹੜਾ ਬੰਦਾ ਪਰਾਤ ਏਦਾਂ ਸੱਟ ਕੇ ਗਿਆ ਹਨਾ, ਅਸਲ ਵਿੱਚ ਉਹਦੀ ਵੀ ਦੇਖੋ ਤੁਸੀਂ ਬਈ ਉਹਦੇ ਵਿੱਚ ਸਹਿਣਸ਼ੀਲਤਾ ਹੈ ਨਹੀਂ, ਉਹ ਵੀ ਤਪਿਆ ਪਿਆ ਹੋਣਾ। ਨਹੀਂ ਉਹ ਸੁੱਟੀ ਨਹੀਂ, ਉਹ ਸਟਾ ਲਈ ਉਹਦੇ ਕੋਲ ਉਹਨਾਂ ਨੇ। ਉਹ ਜਦੋਂ ਪੈ ਗਏ ਨਾ ਸਾਰੇ ਜਣੇ ਪਰਾਤ ਨੂੰ, ਉਹਨੂੰ ਮਜਬੂਰੀ 'ਚ ਸੁੱਟਣੀ ਪਈ ਜੀ। ਬਿਲਕੁਲ। ਵੈਸੇ ਇਹ ਜ਼ਰੂਰ ਹੈ ਕਿ ਅਸੀਂ ਥੋੜ੍ਹਾ ਜਿਹਾ ਇੱਥੇ ਸੋਚਣਾ ਬਣਦਾ ਵੀ ਸਾਡੀ ਪੰਜਾਬੀਆਂ ਦੀ ਇੱਕ ਤਾਂ ਸਹਿਣਸ਼ੀਲਤਾ, ਤੇ ਇੱਕ ਜਿਹੜਾ ਹੁਣ ਸਾਡਾ ਇਹੀ ਵਿਹਲਾਪਨ, ਸਾਡਾ ਵੇਸਲਾ, ਵੋਟਾਂ ਦੇ ਵਿੱਚ ਲਾਲਚ, ਇਹ ਜਿਹੜੀ ਇਸ ਵੀਡੀਓ ਤੋਂ ਸ਼ੋਅ ਹੁੰਦੀ ਆ। ਤੇ ਇਹਦੇ ਵੱਲ ਜ਼ਰੂਰ ਆਪਾਂ ਨੂੰ ਧਿਆਨ ਹੁਣ ਦੇਣਾ ਚਾਹੀਦਾ। ਬਿਲਕੁਲ। ਤੇ ਖੈਰ ਇਹ ਕੁਝ ਵੀਡੀਓ ਸੀਗੀਆਂ। ਤੇ ਦੋਸਤੋ ਤੁਸੀਂ ਸਾਨੂੰ ਜਿਹੜੇ ਸੁਜੈਸਟ ਕਰ ਸਕਦੇ ਆ ਕਿ ਕਿਹੜੀਆਂ ਵੀਡੀਓਸ ਇੱਥੇ ਆਪਾਂ ਲੈ ਕੇ ਆਈਏ, ਤਾਂ ਕਿ ਲੋਕਾਂ ਦੇ ਨਾਲ ਗੱਲ ਵੀ ਆਪਣੀ ਹੋਵੇ
ਤੇ ਤੁਸੀਂ ਸਾਨੂੰ ਫੀਡਬੈਕ ਜਿਹੜੀ ਦੇ ਸਕਦੇ ਹੋ। ਤੇ ਤੁਸੀਂ ਸਾਨੂੰ ਯੰਗਾ ਟੀਵੀ ਦੇ ਉੱਤੇ ਵੀ, ਇੰਡੋਸ ਟੀਵੀ ਦੇਖ ਸਕਦੇ ਹੋ, ਰੀਆ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ, ਸ਼ਾਵਾ ਗੋਲਡ ਦੇ ਉੱਤੇ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ YouTube ਦੇ ਉੱਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਰਿੰਗ ਦਾ ਬਟਨ ਵੀ ਜ਼ਰੂਰ ਦਬਿਓ ਤਾਂ ਅੱਗੇ ਜਿਹੜੇ ਤੁਹਾਡੇ ਤੱਕ ਪ੍ਰੋਗਰਾਮ ਆ ਉਹ ਸਾਂਝੇ ਹੁੰਦੇ ਰਹਿਣ ਤੇ ਤੁਹਾਡੇ ਪਿਆਰ ਦਾ ਅਸੀਂ ਇੰਤਜ਼ਾਰ ਜਿਹੜਾ ਕਰਾਂਗੇ। ਤੇ ਅਜੇਪਾਲ ਜੀ ਹੁਣ ਫੇ ਆਪਾਂ ਹਾਂਜੀ, ਮੈਂ ਛੋਟੀ ਜਿਹੀ ਗੱਲ ਕਹਿਦਾ ਦਰਸ਼ਕਾਂ ਨੂੰ ਵੀ ਜਿਹੜੀਆਂ ਅਸੀਂ ਇਹ ਵੀਡੀਓਜ਼ ਦੀ ਗੱਲ ਕੀਤੀ ਵੀ ਸਾਡਾ ਕਿਸੇ ਨੂੰ ਮਤਲਬ ਉੱਚਾ ਨੀਵਾਂ ਦਿਖਾਉਣਾ ਜਾਂ ਕਹਿਣਾ ਨਹੀਂ, ਮਤਲਬ ਜਿੱਦਾਂ ਸਾਡੇ ਪ੍ਰੋਗਰਾਮ ਦਾ ਨਾਮ ਹੀ ਨਿੱਤ ਦੀਆਂ ਗੱਲਾਂ ਜਾਂ ਹਲਕੀਆਂ ਫੁਲਕੀਆਂ ਆਪਾਂ ਗੱਲਾਂ ਜਿਹੜੀਆਂ ਉਹ ਅਸੀਂ ਸ਼ੇਅਰ ਕੀਤੀਆਂ ਤੁਹਾਡੇ ਨਾਲ। ਵੈਸੇ ਇਦਾਂ ਦੀਆਂ ਰੌਣਕਾਂ ਫੇਸਬੁੱਕ ਤੇ ਲੱਗੀਆਂ ਰਹਿਣੀਆਂ ਚਾਹੀਦੀਆਂ, ਸੋ ਐਂਟਰਟੇਨ ਹੁੰਦਾ ਰਹਿਣਾ ਚਾਹੀਦਾ ਜੀ। ਰੌਣਕਾਂ ਵੀ ਲੱਗੀਆਂ ਰਹਿਣੀਆਂ ਚਾਹੀਦੀਆਂ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਰੌਣਕਾਂ ਤਾਂ ਹੀ ਲੱਗਣਗੀਆਂ, ਹਾਂਜੀ, ਕਿਉਂਕਿ ਇਹਦਾ ਕੰਟੈਂਟ ਜਿਹੜਾ ਇਹੀ ਹੈਗਾ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਹਾਵੀ ਹੋ ਰਿਹਾ ਤੇ ਅਸੀਂ ਹਲਕੀਆਂ ਫੁਲਕੀਆਂ ਤੁਹਾਡੀਆਂ ਵੀ ਟਿੱਪਣੀਆਂ ਲਵਾਂਗੇ। ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਟਿੱਪਣੀ ਜਿਹੜੀ ਆ ਕਰ ਸਕਦੇ ਹੋ ਕਿਸੇ ਵੀ ਵੀਡੀਓ ਦੇ ਬਾਬਤ। ਆਪਾਂ ਉਹ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਿਹੜੀ ਆ ਸਾਂਝੀ ਕਰਾਂਗੇ। ਤੇ ਹੁਣ ਮੈਂ ਦਲਜੀਤ ਸਿੰਘ ਤੇ ਸਾਥੀ ਮੇਰੇ ਅਜੇਪਾਲ ਸਿੰਘ ਜੀ, ਤੇ ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਹਫਤੇ ਫਿਰ ਮਿਲਾਂਗੇ ਨਿੱਤ ਦੀਆਂ ਗੱਲਾਂ ਦੇ ਵਿੱਚ। ਦੇਖਦੇ ਰਹੋ ਇਦਾਂ ਹੀ ਇੰਡੋਸ ਟੀਵੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।